ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਮੇਰੇ ਨਾਲ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਸੋ ਸਿੱਧਾ ਮਿੰਟੂ ਗੁਰਸਰੀਆ ਜੀ ਵੱਲ ਚੱਲਦੇ ਹਾਂ, ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਹਰ ਖਬਰ ਤੇ ਪਾਵਾਂਗੇ ਚਾਨਣਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਪੰਜਾਬ ਦੇ ਵਿੱਚ ਇਸ ਸਮੇਂ ਘਟਨਾਕ੍ਰਮ ਜਿਸ ਤਰ੍ਹਾਂ ਵਾਪਰਦੇ ਰਹਿੰਦੇ ਨੇ, ਲਗਾਤਾਰ ਇੱਕ ਪਾਸੇ ਮੈਦਾਨ ਭਖਿਆ ਹੋਇਆ ਚੋਣਾਂ ਦੇ ਲਈ ਤੇ ਦੂਸਰੇ ਪਾਸੇ ਰੋਜ਼ਮर्रा ਦੀਆਂ ਖਬਰਾਂ ਤਾਂ ਚੱਲੀ ਜਾਂਦੀਆਂ ਨੇ, ਪਰ ਪੰਜਾਬ ਦੇ ਗਵਰਨਰ ਵੱਲੋਂ ਜਾਂਚ ਦੇ ਹੁਕਮ ਦੇਣ ਦਾ ਦਾਅਵਾ ਹੈ ਜੀ। ਕਿਹੜੀ ਜਾਂਚ ਸ਼ੁਰੂ ਹੋਣ ਲੱਗੀ ਹੈ? ਦੇਖੋ, ਉਹੀ ਕੋਈ ਵੀਡੀਓ ਵਾਡੀਓ ਆ, ਜਨਤਾ ਦੀ ਬੜੀ ਮੰਗ ਆ ਵੀ ਰਿਲੀਜ਼ ਕਰ ਦੋ, ਰਿਲੀਜ਼ ਕਰ ਦੋ। ਕੋਈ ਵੀਡੀਓ ਰਿਲੀਜ਼ ਨਹੀਂ ਕਰ ਰਿਹਾ, ਖਹਿਰਾ ਸਾਹਿਬ ਵੀ ਰਿਲੀਜ਼ ਨਹੀਂ ਕਰ ਰਹੇ। ਤਾਂ ਗੱਲ ਉਸ ਵੀਡੀਓ ਦੇ ਮੁਤਲਕ ਹੀ ਹੈ। ਦੱਸਦੇ ਆ ਕਿ ਰਾਜਪਾਲ ਨੇ ਇੱਕ ਤਾਂ ਡੀਜੀ ਨੂੰ ਝਾੜ ਪਾਈ ਆ। ਹੁਣ ਕਿੱਥੋਂ ਦੇ ਡੀਜੀ ਨੂੰ ਝਾੜ ਪਾਈ ਆ, ਇਹ ਮੀਡੀਆ ਰਿਪੋਰਟਾਂ ਜਿਹੜੀਆਂ ਉਹ ਸਾਫ਼ ਨਹੀਂ ਕਰ ਰਹੀਆਂ। ਤਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹੀ ਹੈ ਕਿ ਬਈ ਜਾਂਚ ਪੜਤਾਲ ਜਿਹੜੀ ਹੈ ਉਹ ਆਰੰਭ ਦਿੱਤੀ ਗਈ ਸ਼ੁਰੂਆਤੀ ਫੇਜ਼ ਦੇ ਵਿੱਚ ਹੀ। ਇੱਥੋਂ ਤੱਕ ਕਿ ਕੱਲ ਵੀ ਇੱਕ ਅਖਬਾਰ ਨੇ ਲਿਖ ਦਿੱਤਾ ਸੀਗਾ ਕਿ ਜਦੋਂ ਹੀ ਸੁਖਪਾਲ ਸਿੰਘ ਖਹਿਰਾ ਵੱਲੋਂ ਦਿੱਤੀ ਸ਼ਿਕਾਇਤ ਤੇ ਜੋ ਐਵੀਡੈਂਸ ਸੀਗੇ ਉਹ ਰਾਜ ਭਵਨ ਅੱਪੜਦੇ ਆ ਤੇ ਨਾਲ ਦੀ ਨਾਲ ਹੀ ਉੱਥੋਂ ਚੱਲ ਪਏ ਸਨ। ਜਿਹੜਾ ਕੱਲ ਸ਼ਹਿਰੋ ਸ਼ਾਇਰੀ ਕਰਕੇ ਇਹ ਮੁਸ਼ਾਹਰਾ ਕੀਤਾ ਹੈ ਸਿਆਸਤਦਾਨਾਂ ਨੇ, ਇਹਦੀ ਜਿਹੜੀ ਸ਼ੁਰੂਆਤ ਕੀਤੀ ਸੀਐਮ ਮਾਨ ਨੇ, ਉਹਦਾ ਥੱਲੇ ਇੱਕ ਨੋਟ ਬਣਿਆ ਹੋਇਆ ਹੈ। ਉਸ ਪੋਸਟ ਨੂੰ ਜਾ ਕੇ ਦੁਬਾਰਾ ਚੈੱਕ ਕਰੋ, ਉੱਥੇ ਇੱਕ ਨੋਟ ਲਿਖਿਆ ਹੋਇਆ ਹੈ। ਨੋਟ ਦੇ ਵਿੱਚ ਇਨਵਰਟਰ ਕੌਮਿਆਂ ਦੇ ਵਿੱਚ ਹਮਦਰਦ ਲਿਖਿਆ ਹੋਇਆ ਹੈ। ਉਹ ਕਿੱਧਰ ਇਸ਼ਾਰਾ ਹੈ? ਜਲੰਧਰ ਵਾਲੇ ਹਮਦਰਦ। ਤਾਂ ਬਈ ਇਹਨਾਂ ਚੀਜ਼ਾਂ ਨੂੰ ਡੀਕੋਡ ਕਰਕੇ ਦੇਖੀਏ ਤਾਂ ਉਹ ਇਸੇ ਖਬਰ ਦੇ ਸੰਦਰਭ ਚ ਸੀਗਾ, ਕਿਉਂਕਿ ਉਸ ਅਖਬਾਰ ਨੇ ਉਸ ਦਿਨ ਹੀ ਕਹਿ ਦਿੱਤਾ ਕਿ ਆ ਮਾਮਲਾ ਹੈ ਕਿ ਜਾਂਚ ਪੜਤਾਲ ਜਿਹੜੀ ਆ ਉਹ ਚੱਲ ਪਈ ਜੇ, ਤੇ ਮਤਲਬ ਕਿ ਸ਼ੁਰੂਆਤ ਹੋ ਚੁੱਕੀ ਆ। ਸੋ ਇਹ ਹੁਣ ਉਧਰੋਂ ਗੱਲ ਨੂੰ ਝੁਠਲਾ ਰਹੇ ਸਨ ਕਿ ਨਹੀਂ ਨਹੀਂ ਨਹੀਂ, ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ, ਕੋਈ ਵੀਡੀਓ ਨਹੀਂ ਆਈ। ਸੋ ਇਸ ਕਰਕੇ ਫਿਰ ਉਹ ਸਾਰਾ ਮਾਮਲਾ ਜਿਹੜਾ ਉਹ ਗੜਬੜ ਦਾ ਸ਼ਿਕਾਰ ਹੋਇਆ। ਤਾਂ ਖੈਰ ਹੁਣ ਵੇਖੋ, ਗੱਲ ਇਹ ਆ ਕਿ ਜੋ ਮੀਡੀਆ ਦੇ ਦਾਅਵੇ ਆ, ਇਹ ਤੇ ਹਾਲੇ ਵੀ ਕਹਿ ਰਹੇ ਆ ਵਿੱਤ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਕਿ ਨਹੀਂ ਨਹੀਂ ਜੀ ਕੋਈ ਵੀਡੀਓ ਨਹੀਂ ਹੈਗੀ, ਕੋਈ ਕੁਛ ਨਹੀਂ ਹੈ ਜੀ, ਮਤਲਬ ਕਿ ਸਾਡੇ ਕੋਲ ਤੇ ਆਈ ਨਹੀਂ ਹੈ। ਤੇ ਦੂਸਰੇ ਪਾਸੇ ਖੁਦ ਹੀ ਜਿਹੜੇ ਵਿੱਤ ਮੰਤਰੀ ਸਾਹਿਬ ਆ ਉਹ ਕਹਿੰਦੇ ਜੀ ਅੱਜ ਕੱਲ ਵੀਡੀਓ ਉਸ ਤਰ੍ਹਾਂ ਵੀ ਬਣ ਜਾਂਦੀਆਂ ਨੇ ਬਲੈਕਮੇਲਿੰਗ ਕਰਨ ਵਾਸਤੇ, ਮਤਲਬ ਕਿ ਤੁਸੀਂ ਪਹਿਲਾਂ ਹੀ ਥੋੜਾ ਸਿੱਟਾ ਕੱਢ ਕੇ ਤੁਰ ਰਹੇ ਹੋ। ਤੇ ਸੁਖਪਾਲ ਖਹਿਰਾ ਪੁੱਛ ਰਿਹਾ ਸੀਗਾ, ਕਹਿੰਦਾ ਕਿ ਤੁਹਾਡਾ ਮੰਤਰੀ ਬਈ ਅੰਡਰਗਰਾਉਂਡ ਕਿਉਂ ਆ ਜੇ ਸਭ ਕੁਝ ਠੀਕ ਹੈ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਇੱਕ ਸਾਈਡ ਨੇ, ਤੇ ਦੂਸਰੇ ਪਾਸੇ ਹੁਣ ਇਹੀ ਹੈ ਕਿ ਸੈਕਟਰੀਏਟ ਦੇ ਵਿੱਚ ਦੱਸਦੇ ਆ ਕਿ ਕੱਲ ਕੁਝ ਮੰਤਰੀ ਜਿਹੜੇ ਆ ਉਹ ਜੁੜ ਬੈਠੇ ਆ, ਉਹਨਾਂ ਨੇ ਵਿਚਾਰਾਂ ਕੀਤੀਆਂ ਨੇ ਕਿ ਕਿਤੇ ਮਾਂਜੇ ਨਾ ਜਾਈਏ, ਕਿਤੇ ਵੀਡੀਓ ਜਿਹੜੀ ਲੋਕ ਬੜੇ ਮਤਲਬ ਕਿ ਉਤਸੁਕਤਾ ਨਾਲ ਬੇਸਬਰੀ ਨਾਲ ਉਡੀਕ ਰਿਹਾ ਕਿਤੇ ਲੋਕਾਂ 'ਚ ਨਾ ਪਹੁੰਚ ਜਾਵੇ ਤੇ ਇਹ ਪਟਾਕਾ ਜਿਹੜਾ ਉਹ ਕਿਤੇ ਖੁਦਾ ਨਾ ਖਾਸਤਾ ਜਲੰਧਰ ਚੋਣ ਤੋਂ ਪਹਿਲਾਂ ਪੈ ਗਿਆ ਤੇ ਮਾਰੇ ਜਾਵਾਂਗੇ। ਸੋ ਇਸ ਕਰਕੇ ਸਾਰੇ ਪਾਸੇ ਹੁਣ ਚਰਚਾ ਹੋ ਰਹੀ ਹੈ। ਖੈਰ ਦੇਖੋ, ਮਾਮਲਾ ਇਹ ਤੀਜੇ ਦਿਨ 'ਚ ਦਾਖਲ ਹੋ ਗਿਆ, ਪਰ ਇਹਦੇ 'ਚ ਹੁਣ ਇਹੀ ਗੱਲ ਇੱਕ ਵੱਡੇ ਅਖਬਾਰ ਨੇ ਲਿਖੀ ਹੈ, ਹਿੰਦੀ ਅਖਬਾਰ ਨੇ, ਕਿ ਬਈ 3 ਦਿਨਾਂ 'ਚ ਰਿਪੋਰਟ ਮੰਗੀ ਗਈ ਹੈ। ਤੇ ਇਹਦਾ ਮਤਲਬ ਹੈ ਕਿ ਗਵਰਨਰ ਸਾਹਿਬ ਕਾਹਲੀ ਨਾਲ ਇਸ ਮਾਮਲੇ ਦੇ ਵਿੱਚ ਅੱਗੇ ਤੁਰ ਰਹੇ ਨੇ। ਹੋ ਸਕਦਾ ਹੈ ਕਿ ਚੋਣਾਂ ਤੋਂ ਪਹਿਲਾਂ ਕੋਈ ਧਮਾਕਾ ਹੋ ਜਾਵੇ। ਤਾਂ ਖੈਰ ਸੁਖਪਾਲ ਸਿੰਘ ਖਹਿਰਾ ਨੇ ਇਸ ਵੀਡੀਓ ਨੂੰ ਵਾਇਰਲ ਨਹੀਂ ਕੀਤਾ। ਦੂਸਰੇ ਪਾਸੇ ਇਹ ਵੀਡੀਓ ਵਾਇਰਲ ਹੋਈ ਵੀ ਨਹੀਂ ਕਿਉਂਕਿ ਮਾਮਲਾ ਰਾਜਪਾਲ ਦੇ ਕੋਲ ਆ। ਮਾਮਲਾ ਕਿਉਂਕਿ ਹੁਣ ਜਾਂਚ ਪੜਤਾਲ ਦੇ ਵਿੱਚ ਹੈ, ਕੋਈ ਰਿਸਕ ਵੀ ਨਹੀਂ ਲੈਣਾ ਚਾਹੁੰਦਾ ਛੇਤੀ ਕਿਤੇ ਸਿਆਸਤਦਾਨ ਕੇ ਫਸ ਨਾ ਜਾਈਏ। ਜੀ ਜੀ, ਬਾਕੀ ਹੁਣ ਦੇਖੋ ਕਿ ਕੀ ਬਣਦਾ ਜੀ। ਇਹ ਤਾਂ ਹੈ, ਪਰ ਜੋ ਵੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੇਕਰ ਜਲੰਧਰ ਜ਼ਿਮਨੀ ਚੋਣ ਦੇ ਵੋਟ ਵਾਲੇ ਜਿੱਦਣ ਪੈਣੀ ਹੈ 10 ਤਰੀਕ ਤੋਂ ਪਹਿਲਾਂ ਜੇ ਕੁਝ ਹੋ ਜਾਂਦਾ ਹੈ ਤਾਂ ਉਹਦੇ ਨਾਲ ਨੁਕਸਾਨ ਫਿਰ ਸੋਚਿਆ ਜਾ ਸਕਦਾ ਕਿ ਹੋਊਗਾ ਕੋਈ ਸਰਕਾਰ ਨੂੰ। ਡੈਫੀਨੇਟਲੀ ਜੀ। ਹੁਣ ਮੰਨ ਲਓ ਉਹਦੇ ਵਿੱਚ ਕੋਈ ਐਸੀ ਗੱਲਬਾਤ ਨਿਕਲ ਜਾਂਦੀ ਹੈ ਜੋ ਹੁਣ ਸਮਾਜਿਕ ਤੌਰ ਤੇ ਸਾਡੇ ਇੱਥੇ ਬੜੀ ਬੁਰੀ ਸਮਝੀ ਜਾਂਦੀ ਹੈ, ਤਾਂ ਫੇਰ ਫਸ ਜਾਣਗੇ ਨਾ, ਕਿਉਂਕਿ ਵੋਟ ਸਰ ਸੋਸ਼ਲੀ ਕਨੈਕਸ਼ਨ ਨਾਲ ਹੀ ਆਉਂਦੀ ਹੈ ਨਾ ਜੀ, ਤੁਹਾਡੇ ਸਮਾਜਿਕ ਕਨੈਕਸ਼ਨ ਦੇ ਵਿੱਚੋਂ ਹੀ ਵੋਟ ਨਿਕਲਦੀ ਹੈ। ਸੋ ਇਸ ਕਰਕੇ ਇੰਪੈਕਟ ਪੈਂਦਾ ਹੁੰਦਾ ਹੈ ਇਹਨਾਂ ਚੀਜ਼ਾਂ ਦਾ। ਇਹ ਕੋਈ ਪੱਛਮੀ ਸੁਸਾਇਟੀ ਤੇ ਹੈ ਨਹੀਂ। ਪੱਛਮੀ ਸੁਸਾਇਟੀ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਇਸ ਤਰ੍ਹਾਂ ਦੇ ਅਨੈਤਿਕ ਰਿਸ਼ਤਿਆਂ 'ਚ ਜਦੋਂ ਸਿਆਸਤਦਾਨ ਜਾਂ ਪਾਰਟੀਆਂ ਫਸ ਜਾਂਦੀਆਂ ਤਾਂ ਬੁਰਾ ਹੁੰਦਾ ਹੈ। ਇਸ ਕਰਕੇ ਇੰਡੀਆ ਦੀ
ਤਾਂ ਹਾਲੇ ਵੀ ਬਹੁਤ ਵੱਡੀ ਜੇ ਦੇਖੀਏ ਤਾਂ ਸੁਸਾਇਟੀ ਜਿਹੜੀ ਆ ਉਹ ਬਹੁਤ ਪਿਛਲੇ ਖਿਆਲਾਂ ਦੀ ਹੈ। ਸੋ ਇਸ ਕਰਕੇ ਇੱਥੇ ਹੁਣ ਮੰਨ ਲਓ, ਫਰਜ਼ ਕਰੋ, ਇੱਕ ਮੈਂ ਹਾਈਪੋਥੈਟਿਕਲੀ ਗੱਲ ਕਰਦਾ ਕਿਉਂਕਿ ਵੀਡੀਓ ਵੇਖੀ ਨਹੀਂ, ਕੁਛ ਨਹੀਂ, ਜਿੱਦਾਂ ਦੇ ਸੰਕੇਤ ਮਿਲ ਰਹੇ, ਜਿੱਦਾਂ ਦੀ ਚਰਚਾ, ਉਹਦੇ ਤੇ ਨਾ ਜਾਂਦੇ ਹੋਇਆ ਮੰਨ ਲਓ ਕੋਈ ਵੀਡੀਓ ਦੇ ਵਿੱਚ ਕਿਸੇ ਮੈਂ ਇਸ ਵੀਡੀਓ ਦੀ ਨਹੀਂ ਗੱਲ ਕਰ ਰਿਹਾ, ਕੋਈ ਇਸ ਤਰ੍ਹਾਂ ਦਾ ਕੋਈ ਮੰਨ ਲਓ ਸਿਆਣਾ ਬਿਆਣਾ ਬੰਦਾ ਕਿਸੇ ਮੁੰਡੇ ਨਾਲ ਫੜਿਆ ਜਾਂਦਾ ਵੀਡੀਓ 'ਚ, ਫਿਰ ਉਹਦਾ ਕੀ ਪ੍ਰਭਾਵ ਹੋਏਗਾ? ਸੋ ਇਸ ਕਰਕੇ ਹੁਣ ਪਹਿਲੀ ਗੱਲ ਤੇ ਇਹ ਹੈ ਕਿ ਉਹ ਜਾਂਚ ਪੜਤਾਲ ਕਿੱਧਰ ਨੂੰ ਜਾਂਦੀ ਹੈ, ਸਾਨੂੰ ਵੇਖਣਾ ਪਏਗਾ। ਦੂਜਾ ਕਿ ਜੇ ਜਾਂਚ ਪੜਤਾਲ ਦੇ ਵਿੱਚ ਸਹੀ ਪਾਇਆ ਜਾਂਦਾ, ਹੁਣ ਦੇਖੋ ਰਾਜਪਾਲ ਵੀਡੀਓ ਤਾਂ ਰਿਲੀਜ਼ ਕਰਨ ਹੋ ਰਿਹਾ ਜੀ, ਸੋਚ ਕੇ ਦੇਖੋ, ਗੱਲ ਜਾਂਚ ਪੜਤਾਲ ਦੀ ਹੈ ਕਿ ਜੇ ਪ੍ਰਮਾਣਿਤ ਹੋ ਜਾਂਦੀ ਹੈ ਕਿ ਵਾਕਿਆ ਮੰਤਰੀ ਹੈ ਤਾਂ ਇਹਦੇ ਚ ਹੁਣ ਇਹ ਤਾਂ ਹੈ ਨਹੀਂਗਾ ਕਿ ਆਮ ਆਦਮੀ ਪਾਰਟੀ ਵਾਲੇ ਕਹਿ ਦੇਣ ਕਿ ਨਹੀਂ ਨਹੀਂ ਜੀ, ਆਹ ਵੇਖੋ ਜੀ, ਆਹ ਰਿਸ਼ਤਾ ਸੀਗਾ, ਆਹ ਕੁਛ ਸੀਗਾ, ਉਹ ਸਫਾਈ ਨਹੀਂ ਚੱਲਣੀ ਹੁੰਦੀ ਇੱਥੇ। ਇਸ ਕਰਕੇ ਮਾਮਲਾ ਇਹੀ ਹੈ ਕਿ ਕੀ ਜਾਂਚ ਪੜਤਾਲ ਵਾਲਾ ਜਿਹੜਾ ਮਸਲਾ ਹੈ ਉਹ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਭਰੇਗਾ ਜਾਂ ਇਲੈਕਸ਼ਨ ਲੰਘ ਜਾਏਗਾ। ਜੇ ਇਲੈਕਸ਼ਨ ਲੰਘ ਗਿਆ ਫਿਰ ਤਾਂ ਠੀਕ ਹੀ ਆ, ਕੱਲ ਨੂੰ ਜੇ ਕੋਈ 19 ਕੀ ਹੁੰਦੀ ਆ ਤਾਂ ਮੰਤਰੀ ਅੱਗੇ ਵੀ ਇੱਥੇ ਗਏ ਹੀ ਆ ਇੱਕ ਦੋ, ਤੇ ਉਹ ਤੀਜਾ ਵੀ ਚਲੇ ਜਾਏਗਾ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ। ਪਰੰਤੂ ਇਹ ਆ ਕਿ ਜੇ ਇਲੈਕਸ਼ਨ ਤੋਂ ਪਹਿਲਾਂ ਆ ਜਾਂਦਾ ਤਾਂ ਫਿਰ ਥੋੜਾ ਬੈਕਫੁੱਟ ਤੇ ਤਾਂ ਜਾਂਦੀ ਹੈ ਨਾ ਤਨਜ਼ੀਮ ਕੋਈ ਵੀ। ਜੀ ਇਹ ਤਾਂ ਹੈ। ਉਧਰ ਰਾਜਾ ਵੜਿੰਗ ਨੇ ਜਲੰਧਰ 'ਚ ਪ੍ਰੈਸ ਕਾਨਫਰੰਸ ਕਰਕੇ ਆਖਿਆ, ਕਹਿੰਦੇ ਨਾਮ ਨਸ਼ਰ ਕਰੋ, ਉਹ ਅਪੀਲ ਕਰ ਰਹੇ ਸੀ ਗਵਰਨਰ ਸਾਹਿਬ ਨੂੰ, ਕਹਿੰਦੇ ਜੇਕਰ ਨਹੀਂ ਹੁੰਦਾ ਤਾਂ ਫਿਰ ਗਵਰਨਰ ਸਾਹਿਬ ਤੋਂ ਇਕੱਠੇ ਹੋ ਕੇ ਜਾਵਾਂਗੇ। ਪਰ ਆਪਾਂ ਅੱਗੇ ਵਧੀਏ ਖਬਰਾਂ। ਸੀਐਮ ਮਾਨ ਕਹਿੰਦੇ ਵੋਟਰਾਂ ਤੋਂ 1 ਸਾਲ ਹੋਰ ਮੰਗ ਰਹੇ ਨੇ, ਸਾਲ ਦਰ ਸਾਲ ਐਂ ਚੱਲੀ ਜਾਊ ਕੰਮ, ਕਿ ਕਾਹਦੇ ਲਈ ਸਾਲ ਮੰਗ ਰਹੇ ਨੇ? ਪਰ ਇੱਥੇ ਚਾਨਣਾ ਪਾਓ ਜਰਾ। ਦੇਖੋ ਗੱਲ ਕੀ ਹੈ ਕਿ ਸੀਐਮ ਸਾਹਿਬ ਦੀ ਜਿਹੜੀ ਇੱਜ਼ਤ ਹੈ ਉਹ ਲੱਗੀ ਪਈ ਆ ਦਾਅ ਤੇ ਇੱਥੇ ਜਲੰਧਰ ਦੇ ਵਿੱਚ। ਸਭ ਤੋਂ ਵੱਧ 2-3 ਬੰਦੇ ਜਵਾਬਦੇਹ ਹੋਣਗੇ ਜੇ ਇਹ ਇਲੈਕਸ਼ਨ ਹਾਰਦੇ ਨੇ। ਪਹਿਲੇ ਨੰਬਰ ਤੇ ਭਗਵੰਤ ਮਾਨ, ਦੂਜੇ ਤੇ ਰਾਘਵ ਚੱਡਾ, ਤੀਸਰੇ ਨੰਬਰ ਤੇ ਚੀਮਾ ਸਾਹਿਬ। ਇਹ 3-4 ਬੰਦੇ ਤਾਂ ਕਹਿ ਲਓ ਕਿ ਮੋਹਰਲੀ ਕਤਾਰ ਵਾਲੇ ਨੇ। ਫਿਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਿਆਂ ਦੀ, ਮਤਲਬ ਕਿ ਕੇਜਰੀਵਾਲ ਇੱਥੇ ਸਿੱਧਾ ਹੀ ਕਹਿ ਚੁੱਕੇ ਆ ਕਿ ਬਈ ਕੰਮ ਤੇ ਸਾਡੇ ਤੋਂ ਲੈਣਾ। ਤੁਸੀਂ ਦੇਖੋ ਕਿ ਐਡੀ ਵੱਡੀ ਗੱਲ ਜਿਹੜੀ ਹੈ ਉਹ ਆਮ ਤੌਰ ਤੇ ਪੋਲੀਟੀਸ਼ੀਅਨ ਤੇ ਹੰਡੇ ਪੋਲੀਟੀਸ਼ੀਅਨ ਤੇ ਕਦੇ ਵੀ ਨਹੀਂ ਕਹਿੰਦੇ। ਸੋ ਇਸ ਕਰਕੇ ਜ਼ੋਰ ਪੂਰਾ ਲੱਗ ਰਿਹਾ। ਹੁਣ ਤੁਸੀਂ ਦੇਖਿਓ ਅਰਵਿੰਦ ਕੇਜਰੀਵਾਲ ਪੰਜਾਬ ਦੀ ਜ਼ਿਮਨੀ ਚੋਣ ਦੇ ਵਿੱਚ ਆ ਕੇ ਪਸੀਨਾ ਵਹਾਏਗਾ ਪੂਰਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਭਗਵੰਤ ਮਾਨ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਉਦੋਂ ਤੱਕ ਅਸੀਂ ਲੋਕਾਂ ਦੇ ਵਿੱਚ ਜੋ ਸਾਡਾ ਰਿਸ਼ਤਾ ਹੈ ਉਹਨੂੰ ਹੋਰ ਮਜ਼ਬੂਤ ਕਰ ਲਈਏ, ਜਾਂ ਕਿਤੇ ਕੋਈ ਤਰੇੜ ਆਈ ਆ ਤੇ ਉਹਨੂੰ ਭਰ ਲਈਏ ਉਦੋਂ ਤੱਕ ਜਦੋਂ ਤੱਕ ਕੇਜਰੀਵਾਲ ਆਏਗਾ। ਤਾਂ ਹੁਣ ਉਹਨਾਂ ਨੇ ਅੱਜ ਕਹਿ ਲਓ ਕਿ ਸਿਰੇ ਦੀ ਗੱਲ ਹੀ ਕਹਿ ਦਿੱਤੀ ਕਿ ਵੇਖੋ ਜੀ ਕਿ ਭਾਈ ਸਾਨੂੰ 1 ਸਾਲ ਦਾ ਟਾਈਮ ਦੇ ਦਿਓ, ਜੇ ਅਸੀਂ ਕੁਛ ਨਾ ਕਰ ਸਕੇ ਤੇ ਫਿਰ ਅਸੀਂ ਵੋਟਾਂ ਮੰਗਣ ਆਉਂਦੇ ਹੀ ਨਹੀਂ ਆ ਜੀ। ਇਹ ਬੰਦਾ ਉਦੋਂ ਕਹਿੰਦਾ ਹੁੰਦਾ ਜਦੋਂ ਕੋਈ ਆਖਰੀ ਤੀਰ ਭੱਥੇ 'ਚ ਨਹੀਂ ਰਹਿੰਦਾ ਕਿ ਭਾਈ ਇੱਕ ਵਾਰੀ ਵੋਟ ਪਾ ਦਿਓ ਤੇ ਫਿਰ ਦੇਖਾਂਗੇ ਕੀ ਬਣਦਾ। ਹੁਣ ਗੱਲ ਤੇ ਵੱਡੀ ਇਹ ਹੈ ਕਿ ਜਿਹੜੀ ਪਾਰਟੀ 1 ਸਾਲ ਦੇ ਵਿੱਚ ਆਪਣਾ ਇੱਕ ਉਮੀਦਵਾਰ ਹੀ ਨਹੀਂ ਤਿਆਰ ਕਰ ਸਕੀ ਜ਼ਿਮਨੀ ਚੋਣ ਵਾਸਤੇ, ਉਹ ਹੁਣ ਸਾਲ ਲੈ ਕੇ ਕੀ ਕਰੇਗੀ, ਗਾਂ ਸਮਝ ਤੋਂ ਪਰੇ ਆ। ਦੂਜੀ ਗੱਲ, ਇਸੇ ਜਲੰਧਰ ਦੇ ਵਿੱਚ ਇਹ ਸਮਾਰਟ ਨਹੀਂ, ਉਹਨੂੰ ਪਾਪ ਹੀ ਕਹਿਣਾ ਚਾਹੀਦਾ, ਪਾਪ ਸਿਟੀ ਪ੍ਰੋਜੈਕਟ, ਜਿੱਦਾਂ ਮਤਲਬ ਕਿ ਸਮਾਰਟ ਪਾਪ ਬਣ ਗਿਆ ਸਮਾਰਟ ਸਿਟੀ ਵਾਲਾ ਪ੍ਰੋਜੈਕਟ। ਕੁਝ ਲੋਕਾਂ ਨੇ ਕਰਪਸ਼ਨ ਕੀਤੀ ਹੈ, ਪਾਪ ਕੀਤਾ ਹੈ ਸਮਾਰਟ ਸਿਟੀ ਦੇ ਨਾਮ ਤੇ। ਤਾਂ ਉਹ ਜਿਹੜੀ ਸਮਾਰਟ ਸਿਟੀ ਪ੍ਰੋਜੈਕਟ ਨੂੰ ਪਾਪ ਬਣਾਉਣ ਵਾਲੇ ਜਿਹੜੇ ਲੋਕ ਸੀਗੇ ਉਹ ਹੀ ਫੜ ਲੈਂਦੇ 1 ਸਾਲ ਦੇ ਵਿੱਚ। ਉਹ ਤਾਂ ਇਹਨਾਂ ਦੇ ਘੇਰੇ ਨੇ ਕਈ। ਸੋ ਇਸ ਕਰਕੇ ਸਾਲ ਇਹੀ ਕੰਮ ਬਾਦਲ ਹੋਰਾਂ ਦਾ ਸੀਗਾ। 12 ਚ ਕਹਿੰਦੇ ਕਿ ਲਾਸਟ ਚੋਣ ਹੈ, 17 ਚ ਫਿਰ ਆ ਗਏ ਲੰਬੀ ਵਾਲਿਆਂ ਕੋਲ, 22 ਚ ਕਹਿੰਦੇ ਫਿਰ ਪਾ ਦਿਓ 1 ਵਾਰੀ ਵੋਟਾਂ। ਲੰਬੀ ਵਾਲੇ ਕਹਿੰਦੇ ਕਿ ਨਹੀਂ ਬਾਪੂ ਹੁਣ ਨਹੀਂ ਸਰਨਾ। ਆਹੀ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਸੀ। ਮੇਰੀ ਆਖਰੀ ਚੋਣ ਆ, ਸਾਲ 1.5 ਸਾਲ ਬਾਅਦ ਜਦੋਂ ਸਿੱਧੂ ਹੋਰੀ ਕਹਿੰਦੇ ਹਟ ਬਾਬਾ ਪਾਸੇ ਉਹ ਕੁਰਸੀ ਛੱਡ, ਆਂਦਾ ਨਹੀਂ ਜਦੋਂ ਤੱਕ ਪੰਜਾਬ ਠੀਕ ਨਹੀਂ ਹੁੰਦਾ ਮੈਂ ਤੇ ਕੁਰਸੀ ਨਹੀਂ ਛੱਡਣੀ, ਮੈਂ ਤੇ ਸਿਆਸਤ ਕਰੂੰਗਾ। ਤੇ ਫਿਰ ਲੋਕ ਕਹਿੰਦੇ ਕਿ ਤੂੰ ਨਹੀਂ ਹਟਣਾ, ਚੱਲ ਅਸੀਂ ਢਾ ਦਿੰਨੇ ਆ ਤੈਨੂੰ। ਸੋ ਇਸ ਕਰਕੇ ਇਹ ਉਹਨਾਂ ਗੱਲਾਂ ਤੇ ਹੀ ਨੇ। ਬਾਕੀ ਤੁਸੀਂ ਦਿੱਲੀ 'ਚ ਕਿਹਾ ਸੀਗਾ ਕਿ ਅਸੀਂ ਕੰਮ ਦੇ ਸਿਰ ਤੇ ਵੋਟਾਂ ਲੈਣੀਆਂ ਨੇ, ਤਾਂ ਤੁਸੀਂ 1 ਸਾਲ ਦੇ ਰਿਪੋਰਟ ਕਾਰਡ ਦੇ ਆਧਾਰ ਤੇ ਵੋਟ ਮੰਗ ਕੇ ਦੇਖ ਲਓ। ਜੇ ਰਿਪੋਰਟ ਕਾਰਡ ਦੇ ਆਧਾਰ ਤੇ ਵੋਟ ਮੰਗਣੀ ਹੋਵੇ ਤੇ ਫਿਰ ਤੇ ਰਿੰਕੂ ਨੂੰ ਉਧਾਰਾ ਮੰਗਣ ਦੀ ਜ਼ਰੂਰਤ ਹੀ ਨਹੀਂ ਹੈਗੀ। ਫਿਰ ਤੇ ਤੁਸੀਂ ਆਪਣੇ ਪੱਧਰ ਤੇ ਹੀ ਸਾਰਾ ਕੁਝ ਕਰ ਸਕਦੇ ਸੀ। ਖੈਰ ਇਹਨਾਂ ਨੇ ਸਾਲ ਮੰਗਿਆ, ਲੋਕਾਂ ਨੇ ਦੇਣਾ ਕਿ ਨਹੀਂ ਦੇਣਾ ਉਹ ਲੋਕਾਂ ਦੇ ਸਹਾਰੇ ਆ ਬਾਈ। ਤਾਂ ਇਹਨਾਂ ਨੇ 1 ਸਾਲ ਦਾ ਟਾਈਮ ਜ਼ਰੂਰ ਮੰਗਿਆ ਕਿ ਬਾਈ ਸਾਨੂੰ 1 ਵਾਰੀ ਵੋਟਾਂ ਪਾ ਦਿਓ ਤੇ ਫਿਰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਚੱਲਣਾ ਹੈ। ਜੀ
ਸੋ ਇਹ ਤਾਂ ਹੁਣ ਲੋਕਾਂ ਨੇ ਦੇਖਣਾ, ਕਿਉਂਕਿ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਹੈ। ਕੀ ਉਹ ਸਾਲ ਦਿੰਦੇ ਨੇ ਜਾਂ ਫਿਰ ਇਸ ਵਾਰ ਫੇਰ ਹੁੰਜਾ ਫੇਰ ਦਿੰਦੇ, ਕਿਤੇ ਸੰਗਰੂਰ ਵਾਲੀ ਨਾ ਹੋ ਜੇ ਜਿਸ ਤਰ੍ਹਾਂ ਤੁਸੀਂ ਦੱਸਿਆ, ਨਹੀਂ ਨਹੀਂ ਇਹਦਾ ਵੀ ਡਰ ਹਾਂ, ਬਣਿਆ ਹੋਇਆ। ਸਾਲ ਦਿੰਦੇ ਆ ਕਿ ਸਾਹ ਦਿੰਦੇ ਆ। ਹੁਣ ਦੇਖੋ ਕਈ ਵਾਰ ਅਗਲਾ ਕਹਿੰਦਾ ਸਾਹ ਵੀ ਲੈ ਲਾ, ਫਿਰ ਸਾਹ ਵੀ ਦੇ ਦਿੰਦੇ ਆ ਨਾ, ਸਾਹ ਵੀ ਦਵਾ ਦਿੰਦੇ ਆ। ਜੀ ਜੀ ਜੀ। ਸੋ ਅੱਗੇ ਵਧੀਏ ਆਪਾਂ। ਬੇਅਦਬੀਆਂ ਦਾ ਇੱਕ ਪਾਸੇ ਬੜਾ ਚੱਲਦਾ ਹੈ ਰੁਝਾਨ, ਅੱਜ ਕੱਲ ਆਏ ਦਿਨ ਪਤਾ ਲੱਗਦਾ ਹੈ ਕਿ ਇੱਥੇ ਇਸ ਤਰ੍ਹਾਂ ਹੋਇਆ। ਉਹ ਤਾਂ ਚਲੋ ਇੱਕ ਦੁੱਖ ਹੈ ਹੀ, ਪਰ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਏਦਾਂ ਦੀਆਂ ਘਟਨਾ ਵਾਪਰਦੀਆਂ ਤਾਂ ਹਰ ਕੋਈ ਪਰੇਸ਼ਾਨ ਜ਼ਰੂਰ ਹੁੰਦਾ। ਆ ਮੋਗਾ 'ਚ ਕੀ ਘਟਨਾ ਵਾਪਰ ਗਈ ਜੀ? ਕਹਿੰਦੇ ਗੋਲੀਆਂ ਚੱਲ ਗਈਆਂ। ਹਾਂਜੀ ਦੇਖੋ, ਇਹਦੇ 'ਚ ਇੱਕ ਮੌਤ ਹੋਈ ਆ ਤੇ ਗੋਲੀਆਂ ਚਲਾਉਣ ਵਾਲੇ ਨੇ ਹੀ ਫਿਰ ਖੁਦ ਨੂੰ ਸ਼ੂਟ ਕਰ ਲਿਆ, ਮਤਲਬ ਕਿ ਖੁਦਕੁਸ਼ੀ ਕਰ ਲਈ। ਪਹਿਲਾਂ ਇਸਨੇ ਕੋਈ ਕਮੇਟੀ ਮੈਂਬਰ ਸਨ, ਉਹਨਾਂ ਉੱਪਰ ਗੋਲੀਆਂ ਚਲਾਈਆਂ ਤਾਂ ਉਹ ਤਾਂ ਬਚ ਗਏ। ਫਿਰ ਜੀ ਉਸ ਉਪਰੰਤ ਇਹਨੇ ਆਪਣੀ ਜਾਨ ਲੈ ਲਈ। ਉਸ ਤੋਂ ਬਾਅਦ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ। ਸੁਸਾਈਡ ਨੋਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਬਈ ਜੋ ਹਿਸਾਬ ਕਿਤਾਬ ਸੀਗਾ ਕਮੇਟੀ ਦਾ, ਉਹਦੇ ਵਿੱਚ ਇਸ ਸ਼ਖਸ ਨੂੰ ਉਲਝਾਇਆ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨੇ ਗੁੱਸੇ 'ਚ ਇਹ ਕਦਮ ਚੁੱਕਿਆ ਵਾ। ਗੱਲ ਤੇ ਇਹ ਹੈ ਕਿ ਦੇਖੋ, ਇਹ ਹੁਣ ਮਸਲਾ ਜਿਹੜਾ ਉਹ ਬੜਾ ਸੋਚਣ ਵਿਚਾਰਨ ਵਾਲਾ ਮਸਲਾ ਹੈ ਕਿ ਦੇਖੋ, ਪਿੰਡ ਪੱਧਰ ਤੇ ਮੋਗੇ ਜ਼ਿਲ੍ਹੇ ਦੀ ਘਟਨਾ, ਪਿੰਡ ਪੱਧਰ ਤੇ ਵੀ ਇਸ ਤਰ੍ਹਾਂ ਦੇ ਝਗੜੇ ਤੁਰੇ ਆਉਂਦੇ ਨੇ। ਜੀ ਹੁਣ ਦੂਜੀ ਗੱਲ ਇਹ ਆ ਕਿ ਵੇਖੋ, ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਬਣਦੀ ਹੈ, ਕਰਨੀ ਤਾਂ ਸੇਵਾ ਹੈ ਜੀ ਤੇ ਜਿਹਦੇ ਲੇਖੇ ਸੇਵਾ ਲੱਗਦੀ ਆ ਤਾਂ ਉਹਨੂੰ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ, ਉਹਨੂੰ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਜਿਸਨੇ ਇਮਾਨਦਾਰੀ ਨਾਲ ਨਿਭਾਈ ਹੈ ਤੇ ਫਿਰ ਉਹਨੂੰ ਹਿਸਾਬ ਕਿਤਾਬ ਦੇਣ 'ਚ, ਹਿਸਾਬ ਕਿਤਾਬ ਲੈਣ 'ਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ। ਇਹ ਮਸਲਾ ਜਿਹੜਾ ਮੇਰੇ ਖਿਆਲ ਦੇ ਨਾਲ ਇਹ ਸ਼ਰਮਨਾਕ ਹੀ ਹੈ, ਇਹਨੂੰ ਕੋਈ ਚੰਗਾ ਰੁਝਾਨ ਨਹੀਂ ਕਿਹਾ ਜਾ ਸਕਦਾ। ਅਸੀਂ ਇਸ ਗੱਲ ਨੂੰ ਚੰਗਾ ਨਹੀਂ ਕਹਿ ਸਕਦੇ ਕਿ ਬਈ ਇਹ ਕਮੇਟੀਆਂ ਜਿਹੜੀਆਂ ਉਹ ਇਸ ਪੱਧਰ ਤੇ, ਕਿਉਂਕਿ ਬਾਹਰੋਂ ਵੀ ਖਬਰਾਂ ਆਉਂਦੀਆਂ ਨੇ ਕਈ ਵਾਰ, ਇੱਥੇ ਵੀ ਆ ਤੁਹਾਨੂੰ ਪਤਾ ਹੀ ਹੈ ਸੇਵਾ ਸੰਭਾਲ ਦੇ ਨਾਂ ਤੇ। ਦੂਜੀ ਤੀਜੀ ਘਟਨਾ ਹੈ, ਇੱਕ ਫਰੀਦਕੋਟ ਹੋਈ, ਇੱਕ ਕਪੂਰਥਲੇ ਦੇ ਵਿੱਚ ਝੜਪ ਹੋਈ ਇਸੇ ਤਰ੍ਹਾਂ ਸਾਂਭ ਸੰਭਾਲ ਨੂੰ ਜਾਂ ਸੇਵਾ ਨੂੰ ਲੈ ਕੇ ਜਾਂ ਹਿਸਾਬ ਕਿਤਾਬ ਨੂੰ ਲੈ ਕੇ। ਤੇ ਤੀਜੀ ਘਟਨਾ ਕੁਝ ਹਫ਼ਤਿਆਂ ਦੇ ਅੰਦਰ ਅੰਦਰ। ਸੋ ਇਹ ਸਾਨੂੰ ਸੋਚਣਾ ਵਿਚਾਰਨਾ ਪਏਗਾ ਕਿ ਅਸੀਂ ਕਿੱਧਰ ਨੂੰ ਜਾ ਪਏ ਆ। ਤੇ ਇਹਦੇ ਨਾਲ ਹੁਣ ਕੀ ਹੈ ਕਿ ਨਾਲੇ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤੇ ਨਾਲੇ ਬਦਨਾਮੀ ਵੀ ਬਹੁਤ ਆ। ਅਗਲੇ ਟੀਚਰਾਂ ਕਰਦੇ ਫਿਰ ਜਿਹੜੇ ਵਿਰੋਧੀ ਹੁੰਦੇ ਨੇ। ਸੰਭਲ ਦੀ ਜ਼ਰੂਰਤ ਆ ਤੇ ਖਾਸ ਤੌਰ ਤੇ ਮੇਰੇ ਖਿਆਲ ਦੇ ਨਾਲ ਜਥੇਦਾਰ ਸਾਹਿਬ ਉਦਾਂ ਬਿਆਨ ਰਿਲੀਜ਼ ਕਰਦੇ ਰਹਿੰਦੇ ਨੇ, ਉਹਨਾਂ ਨੂੰ ਵੀ ਇਸ ਮੁਤਲਕ ਕੋਈ ਨਾ ਕੋਈ ਆਦੇਸ਼ ਜਿਹੜਾ ਹੈ ਉਹ ਦੇਣਾ ਚਾਹੀਦਾ ਕਮੇਟੀਆਂ ਨੂੰ ਕਿ ਬਾਈ ਹਿਸਾਬ ਕਿਤਾਬ ਜਿਹੜਾ ਹੈ ਉਹ ਆਪਦਾ ਤੁਸੀਂ ਨਿਸ਼ਚਿਤ ਡੇਟ ਤੇ, ਯਾਨੀ ਜਿੱਦਾਂ ਫਾਈਨੈਂਸ਼ੀਅਲ ਈਅਰ ਦੇ ਹਿਸਾਬ ਕਿਤਾਬ ਨਾਲ ਬਈ ਤੁਸੀਂ ਆਪਣਾ ਨੱਕੀ ਕਰੋ ਤੇ ਜੋ ਵੀ ਕਮੇਟੀ ਬਣਦੀ ਹੈ ਉਹਦੇ ਹੱਥ ਹਿਸਾਬ ਕਿਤਾਬ ਦਿਓ। ਬਸ ਰੌਲਾ ਨਹੀਂ ਹੈਗਾ ਕੋਈ ਕਿਸੇ ਗੱਲ ਦਾ। ਜਿਹੜੇ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਉਹਨੂੰ ਨਾ ਹਿਸਾਬ ਦੇਣ 'ਚ ਪ੍ਰੋਬਲਮ ਹੈ, ਨਾ ਹਿਸਾਬ ਲੈਣ 'ਚ ਪ੍ਰੋਬਲਮ ਹੈ। ਇਹ ਤਾਂ ਹੈ ਜੀ ਜੀ, ਇਹ ਤਾਂ ਹੈ। ਪਰ ਇਹ ਪਿੰਡ ਹੈ ਫਤਿਹਗੜ੍ਹ ਕੋਰਟਾਣਾ ਪਿੰਡ ਹੈ ਸ਼ਾਇਦ, ਜਿੱਥੇ ਇਹ ਘਟਨਾ ਵਾਪਰੀ ਹੈ। ਤੇ ਇਹ ਦੇਖਣਾ ਪਏਗਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ। ਵੈਸੇ ਮੈਂ ਮੋਗਾ ਜ਼ਿਲ੍ਹਾ ਕਹਿ ਗਿਆ ਕਿਉਂਕਿ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਸੀ। ਹਾਂਜੀ ਮੋਗਾ ਹੀ ਹੈ, ਹਾਂਜੀ ਮੋਗਾ ਹੀ ਹੈ, ਫਤਿਹਗੜ੍ਹ ਕੋਰਟਾਣਾ, ਕਿਉਂਕਿ ਧਰਮਕੋਟ ਏਰੀਆ ਆ ਜਾਂਦਾ ਉਹ। ਹਾਂਜੀ ਜੀ, ਉੱਥੇ ਇਹ ਘਟਨਾ ਵਾਪਰੀ ਹੈ। ਕਹਿੰਦੇ ਪਹਿਲਾਂ ਹਮਲਾ ਕੀਤਾ ਗਿਆ ਤੇ ਜਦੋਂ ਹਮਲੇ ਦੇ ਵਿੱਚ ਜ਼ਖਮੀ ਨਹੀਂ ਕਰ ਪਾਏ ਜਾਂ ਕੋਈ ਨੁਕਸਾਨ ਨਹੀਂ ਪਹੁੰਚਾ ਪਾਏ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤੇ ਹੀ ਉਹ ਹਮਲਾ ਕਰ ਲਿਆ ਤੇ ਆਪਣੇ ਆਪ ਨੂੰ ਖਤਮ ਕਰ ਲਿਆ। ਉਸ ਤੋਂ ਬਾਅਦ ਪੱਤਰ ਮਿਲਿਆ ਤੇ ਪੁੱਤਰ ਦੇ ਕਹਿਣ ਤੇ ਮਾਮਲਾ ਵੀ ਦਰਜ ਹੋ ਗਿਆ ਜੀ। ਪਰ ਆਪਾਂ ਅੱਗੇ ਵਧੀਏ। ਸੋ ਨਸ਼ਾ ਛੱਡਣ ਵਾਲੀਆਂ ਗੋਲੀਆਂ ਦੀ ਬਲੈਕ ਤੇ ਐਕਸ਼ਨ ਹੋਵੇਗਾ ਜੀ। ਹਾਂਜੀ ਦੇਖੋ, ਇਹ ਨਸ਼ਾ ਛਡਾਉਣ ਵਾਲਾ ਮਾਮਲਾ ਨਾ, ਇਸ ਤੋਂ ਪਹਿਲਾਂ ਵੀ ਇੱਕ ਬਹੁਤ ਵੱਡਾ ਸਕੈਮ ਹੋਇਆ ਹੈ ਪੰਜਾਬ ਦੇ ਵਿੱਚ। ਜਦੋਂ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਸਨ ਤਾਂ ਉਹਨਾਂ ਦੇ, ਉਹ ਤਾਂ ਕਹਿੰਦੇ ਕਿ ਮੇਰੇ ਤੋਂ ਪਹਿਲਾਂ ਹੋ ਗਿਆ, ਪਰ ਉਹਨਾਂ ਤੋਂ ਪਹਿਲਾਂ ਕਿੱਥੇ ਹੋ ਗਿਆ। ਤਾਂ ਉਹ ਤਕਰੀਬਨ ਦੱਸੀਦਾ ਹੈ ਕਿ 150 ਤੋਂ 200 ਕਰੋੜ ਰੁਪਏ ਦਾ ਉਹਦੇ ਵਿੱਚ 2 ਕਮੇਟੀਆਂ ਵੀ ਬਣੀਆਂ ਸਨ, ਪਰ ਉਹਦੇ 'ਚ ਕੁਝ ਵੀ ਨਹੀਂ ਬਣਿਆ। ਉਹ ਜਿਉਂ ਦਾ ਤਿਉਂ ਹੀ ਮਸਲਾ ਹੈ। ਤਾਂ ਹੁਣ ਅਜੇ ਵੀ ਜੇ ਤੁਸੀਂ ਵੇਖੋਗੇ ਉਹ ਬਲੈਕ ਜਿਹੜੀ ਹੈ ਉਹ ਰੁਕਦੀ ਨਹੀਂ ਹੈ, ਕਿਉਂਕਿ ਜਿਹੜੀ ਉਹ ਜਿਬ ਥੱਲੇ ਰੱਖਣ ਵਾਲੀ ਗੋਲੀ ਹੈ ਉਹਨੂੰ ਲੋਕ ਇਸਤੇਮਾਲ ਕਰਦੇ ਨੇ ਨਸ਼ੇ ਦੇ ਤੌਰ ਤੇ ਉਹ ਫਿਰ ਜਾਂਦੀ ਤਾਂ ਜਿਹੜੀ ਹੈਗੀ ਆ, ਮਤਲਬ ਕਿ ਨਸ਼ਾ ਛਡਾਊ ਕੇਂਦਰਾਂ ਤੇ ਹੁਣ ਜਿਹੜੀ ਇਹਨਾਂ ਦੀ ਨਜ਼ਰ ਆ ਕਿ ਨਸ਼ਾ ਛਡਾਉਣ ਦੀਆਂ ਜਿਹੜੀਆਂ ਗੋਲੀਆਂ ਬਲੈਕ ਦੇ ਵਿੱਚ ਹਲੇ ਵੀ ਜਾ ਰਹੀਆਂ। ਫਰਜ਼ੀ ਐਡਮਿਟ ਮਤਲਬ ਕਿ ਕਾਰਡ ਬਣ ਗਏ ਜਾਂ ਟੀਕਿਆਂ ਦੇ ਵਿੱਚੋਂ ਮਤਲਬ ਕਿ ਉਹ ਇਸਤੇਮਾਲ ਕੀਤੀ ਜਾ ਰਹੀ ਹੈ। ਐਸੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਫਰਜ਼ੀ ਐਡਮਿਟ ਕਾਰਡ ਬਣ ਗਏ, ਰਿਕਾਰਡ ਬਣ ਗਿਆ। ਫਿਰ ਉਸ ਤੋਂ ਬਾਅਦ ਉਹ ਜਿਹੜੀਆਂ ਗੋਲੀਆਂ ਨੇ ਜਿਹੜੀਆਂ ਖਪਤ ਵਿੱਚ ਦਿਖਾ ਕੇ ਉਹ ਮੁੜ ਕੇ ਦੂਏ ਪਾਸੇ ਬਲੈਕ 'ਚ ਵੇਚੀਆਂ ਜਾਂਦੀਆਂ ਨੇ, ਇਵਨ ਦੋ ਕਿ ਪਿੰਡਾਂ ਤੱਕ ਉਹ ਪਹੁੰਚਦੀਆਂ ਨੇ। ਤੇ ਉਹਨੂੰ ਕੀ ਕਰਦੇ ਆ ਇਹ ਜਿਹੜੇ ਨਸ਼ੇਬਾਜ਼ ਹੁੰਦੇ ਆ,
ਉਹ ਘੋਲ ਕੇ ਟੀਕਾ ਬਣਾ ਕੇ ਇੰਜੈਕਟ ਕਰਦੇ ਆ, ਜੋ ਬਹੁਤ ਖਤਰਨਾਕ ਵਿਧੀ ਹੈ। ਸੋ ਇਸ ਕਰਕੇ ਉਸ ਨੂੰ ਡਾਇਰੈਕਟ ਆਪਣੇ ਬੋਡੀ 'ਚ ਜਦੋਂ ਇਹ ਇੰਜੈਕਟ ਕਰਦੇ ਆ ਤਾਂ ਉਹਦੇ ਬਹੁਤ ਜ਼ਿਆਦਾ ਭੈੜੇ ਇਫੈਕਟ ਹੁੰਦੇ ਨੇ। ਸੋ ਇਸ ਕਰਕੇ ਹੁਣ ਇਹ ਦੁਬਾਰ ਤੋਂ ਕੋਈ ਐਸਾ ਮੈਕੈਨਿਜ਼ਮ ਬਣਾਉਣ ਜਾ ਰਹੇ ਨੇ, ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਨੇ ਕਿ ਬਈ ਪਹਿਲਾਂ ਤਾਂ ਕੋਈ ਸਰਵੇ ਵਗੈਰਾ ਕੀਤਾ ਜਾਵੇ, ਫਿਰ ਬਿਨਾਂ ਲਾਇਸੈਂਸ ਵਾਲੇ ਜਿਹੜੇ ਕੇਂਦਰ ਨੇ ਉਹਨਾਂ ਤੇ ਥੋੜਾ ਜਿਹਾ ਰਡਾਰ ਫਿੱਟ ਕੀਤਾ ਜਾਵੇ, ਕਿੱਥੇ ਕੀ ਹੋ ਰਿਹਾ। ਉਸ ਤੋਂ ਬਾਅਦ ਜਦੋਂ ਸਾਰੀਆਂ ਰਿਪੋਰਟਾਂ ਵਗੈਰਾ ਆ ਜਾਣਗੀਆਂ, ਉਸ ਉਪਰੰਤ ਇੱਕ ਨੀਤੀ ਲਿਆ ਕੇ ਇਹ ਜੋ ਗੋਲੀਆਂ ਦੀ ਲੀਕੇਜ ਆ, ਜਿਹੜੀ ਬਲੈਕ ਆ, ਇਸ ਨੂੰ ਰੋਕਿਆ ਜਾਵੇ। ਤੇ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਸਾਡੇ ਕੋਲ ਹੋਰ ਕੋਈ ਬਦਲ ਕਿਉਂ ਨਹੀਂ। ਇਹ ਜਿਬ ਵਾਲੀ ਗੋਲੀ ਆਪਣੇ ਆਪ ਦੇ ਵਿੱਚ ਇੱਕ ਖਤਰਨਾਕ ਨਸ਼ਾ ਹੈ। ਤਾਂ ਇਹ ਸੋਚਣਾ ਪਏਗਾ ਵਿਗਿਆਨਕ ਢੰਗ ਨਾਲ। ਹੁਣ ਬੈਂਸ ਤੋਂ ਲੈ ਕੇ ਡਾਕਟਰ ਨਵਜੋਤ ਕੌਰ ਸਿੱਧੂ, ਡਾਕਟਰ ਧਰਮਵੀਰ ਗਾਂਧੀ ਸਾਰੇ ਵਕਾਲਤ ਕਰ ਚੁੱਕੇ ਆ ਕਿ ਕੀ ਇਹਦੇ ਨਾਲੋਂ ਕੋਈ ਕੁਦਰਤੀ ਨਸ਼ਾ ਲਿਮਟਿਡ ਮਾਤਰਾ 'ਚ ਕੋਈ ਲਾਇਸੈਂਸ ਬਣਾ ਕੇ, ਮੈਂ ਨਹੀਂ ਕਹਿੰਦਾ ਕਿ ਸਾਰੇ ਪੰਜਾਬ ਨੂੰ ਵੰਡ ਦਿਓ ਜਾਂ ਸਾਰੇ ਪੰਜਾਬ 'ਚ ਬੀਜ ਦਿਓ, ਕਿ ਜਿਹੜੇ ਇਸ ਤਰ੍ਹਾਂ ਦੇ ਪੀੜਤ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਕੋਈ ਦਿੱਤਾ ਜਾ ਸਕਦਾ ਬਦਲ। ਕਿਉਂਕਿ ਇਹ ਜਿਹੜਾ ਬਦਲ ਆ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਨਸ਼ੇ ਦੀ ਗੁਲਾਮੀ ਆ, ਇਹ ਨਸ਼ਾ ਹੀ ਹੈ। ਜੀ ਜੀ, ਵੈਸੇ ਇਹ ਵਾਲੀ ਗੋਲੀ ਵੀ ਲੰਬੇ ਸਮੇਂ ਤੋਂ ਲੈ ਰਹੇ ਨੇ ਜਿਹੜੇ ਮਰੀਜ਼ ਜਾਂਦੇ ਨੇ ਊਟ ਸੈਂਟਰਾਂ ਦੇ। ਸਰ ਇਹਦੇ ਵਿੱਚ ਸਿਰਫ ਅੱਧਾ ਜਾਂ 1% ਹੀ ਐਡਿਕਟਡ ਲੋਕ, ਕਿਉਂਕਿ ਸਾਡੀ ਬਹੁਤ ਸਟੱਡੀ ਹੈ ਇਹਨਾਂ ਚੀਜ਼ਾਂ ਤੇ, 1% ਤੱਕ ਹੀ ਜਿਹੜੇ ਵਿਕਟਮ ਹੁੰਦੇ ਨੇ ਉਹ ਇਸ ਗੋਲੀ ਨੂੰ ਜਾਂ ਨਸ਼ੇ ਚੋਂ ਨਿਕਲਦੇ ਇਹਦੇ ਸਾਰੇ। ਬਾਕੀ ਇਹਦੇ ਰੋਜ਼ਮਰਾ ਦੇ ਜਿਹੜੇ ਕਹਿ ਲਓ ਕਿ ਉਹ ਆਦੀ ਹੋ ਜਾਂਦੇ ਨੇ। ਜੀ ਜੀ, ਇਹ ਤਾਂ ਹੈ। ਅੱਜ ਇਸ ਵਾਰ ਜਦੋਂ ਬਜਟ ਸੈਸ਼ਨ ਦਾ ਆਖਰੀ ਦਿਨ ਸੀ, ਉਸ ਸਮੇਂ ਸਿਹਤ ਮੰਤਰੀ ਦੇ ਵੱਲੋਂ ਵੀ ਇੱਕ ਬੜੀ ਰਿਪੋਰਟ ਤਕੜੀ ਪੇਸ਼ ਕੀਤੀ ਗਈ ਸੀ। ਹਾਲਾਂਕਿ ਵਿਰੋਧੀਆਂ ਨੇ ਨਹੀਂ ਸੁਣੀ ਤੇ ਉਹ ਵੀ ਥੋੜੀ ਜਿਹੀ ਸੁਣੀ, ਉਸ ਤੋਂ ਬਾਅਦ ਉਹਨੂੰ ਸਬਮਿਟ ਹੀ ਕਰ ਦਿੱਤਾ ਗਿਆ। ਉਸ ਰਿਪੋਰਟ 'ਚ ਉਹ ਜ਼ਿਕਰ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ 'ਚ ਸੈਂਟਰ ਚੱਲ ਰਹੇ ਨੇ ਜਿਹੜੇ, ਉਹ ਕਿੰਨਾ ਕੁ ਕੰਮ ਕਰਦੇ ਨੇ ਤੇ ਕਿੰਨਾ ਕੁ ਉਹਨਾਂ ਦਾ ਫਾਇਦਾ ਹੈ, ਇਹਦਾ ਜ਼ਿਕਰ ਉਹਨਾਂ ਨੇ ਕੀਤਾ ਸੀ। ਤੇ ਨਾਲ ਦੀ ਨਾਲ ਇਹ ਊਟ ਸੈਂਟਰਾਂ ਦੀ ਵੀ ਗੱਲ ਕੀਤੀ ਸੀ। ਬੜੀ ਘੱਟ ਫੀਸ ਦੀ ਹੈ ਜਿਹੜੇ ਇਹਦੇ ਵਿੱਚ ਠੀਕ ਹੁੰਦੇ ਨੇ ਜਾਂ ਫਿਰ ਇਤੋਂ ਨਸ਼ੇ ਤੋਂ ਨਿਜਾਤ ਪਾ ਲੈਂਦੇ ਨੇ। ਪਰ ਆਪਾਂ ਅੱਗੇ ਵਧੀਏ ਤਾਂ ਗੱਲ ਕਰੀਏ 2.5 ਕਰੋੜ ਵਾਲੀ ਲੋਟਰੀ ਦੀ। ਕਹਿੰਦੇ ਬੰਦਾ ਕਈ ਚਿਰ ਲੱਭਿਆ ਨਹੀਂ, ਕਈ ਦਿਨ ਤੇ ਉਸ ਤੋਂ ਬਾਅਦ ਹੱਥ ਆਇਆ। ਫਿਰ ਕੀ ਹੈ ਮਾਜਰਾ? ਜਿਹਦੇ ਮਗਰ ਲక్ష్ਮੀ ਲੱਗ ਗਈ ਜੀ, ਉਹਨੇ ਆਪ ਹੀ ਲੱਭ ਲੈਣਾ ਹੁੰਦਾ ਬੰਦੇ ਨੂੰ। ਗੱਲ ਇਹ ਆ ਕਿ ਇਸ ਬੰਦੇ ਦੇ ਹੱਥ ਧੋ ਕੇ ਲక్ష్ਮੀ ਮਗਰ ਲੱਗ ਗਈ, ਉਹਨੇ ਲੱਭ ਲਿਆ ਅਖੀਰ ਨੂੰ। ਫਾਜ਼ਿਲਕਾ ਦੇ ਵਿੱਚੋਂ ਟਿਕਟ ਖਰੀਦੀ ਗਈ ਸੀਗੀ। ਫਾਜ਼ਿਲਕਾ ਸਰਹੱਦੀ ਜ਼ਿਲ੍ਹਾ ਹੈ। ਤਾਂ ਉਹਦੇ ਬਾਅਦ ਜਦੋਂ ਦੁਕਾਨਦਾਰ ਨੂੰ ਪਤਾ ਲੱਗਿਆ, ਸੇਲਰ ਨੂੰ ਪਤਾ ਲੱਗਿਆ ਕਿ ਟਿਕਟ ਤੇ ਮੇਰੇ ਹੱਥੋਂ ਵਿਕੀ ਜਿਹੜੀ ਆ ਉਹ ਨਿਕਲ ਆਈ ਆ, ਉਹ ਵਿਚਾਰਾ ਲੱਭਦਾ ਫਿਰੇ। ਕਿਉਂਕਿ ਟੈਲੀਫੋਨ ਵਗੈਰਾ ਜਿਹੜੇ ਆ ਨਾ, ਇਸ ਇਲਾਕੇ ਦੇ ਵਿੱਚ ਇੰਨੀ ਜਾਗਰਤੀ ਨਹੀਂ ਹੈਗੀ ਬਈ। ਤਾਂ ਕਈ ਵਾਰ ਕੀ ਹੁੰਦਾ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ, ਟਿਕਟ ਖਰੀਦ ਲਈ ਹੈ ਤਾਂ ਉਹ ਆਪਣਾ ਨੇਮ ਜਾਂ ਐਡਰੈਸ ਜਾਂ ਟੈਲੀਫੋਨ ਨੰਬਰ ਜ਼ਿਆਦਾਤਰ ਨੋਟ ਨਹੀਂ ਕਰਾਉਂਦੇ। ਤਾਂ ਇਹ ਹੈ ਸਾਡੇ ਇੱਧਰਲੇ ਪਾਸੇ ਇੰਨਾ ਜ਼ਿਆਦਾ ਨਹੀਂ ਹੈ, ਬਿਊਰਾ ਦਰਜ ਨਹੀਂ ਕੀਤਾ ਜਾਂਦਾ। ਤੁਰੇ ਜਾਂਦੇ ਵੀ ਕਈ ਵਾਰ, ਫਰਜ਼ ਕਰੋ ਕੋਈ ਫਸਲ ਵੇਚਣ ਗਿਆ, ਮੰਡੀ ਦੇ ਵਿੱਚ ਆ ਗਿਆ ਕੋਈ ਟਿਕਟ ਵਿਕਰੇਤਾ, ਤਾਂ ਉਹਨੇ ਪੈਸੇ ਲੈ ਕੇ ਟਿਕਟ ਦੇ ਜਾਣੀ ਆ ਤਾਂ ਬਸ ਗੱਲ ਖਤਮ ਹੈ। ਜੀ ਜੀ, ਤਾਂ ਇਹ ਚੀਜ਼ ਹੁੰਦੀ ਆ। ਤਾਂ ਹੁਣ ਉਹ ਜਿਹੜਾ ਵਿਅਕਤੀ ਸੀ ਵਿਚਾਰਾ ਸਧਾਰਨ ਵਿਅਕਤੀ ਸੀ, ਵੈਸੇ ਉਹ ਟਿਕਟ ਲੰਮੇ ਸਮੇਂ ਤੋਂ ਖਰੀਦ ਰਿਹਾ ਸੀਗਾ। ਬੀਤੇ ਦਿਨੀ ਵੀ 9000 ਰੁਪਈਆ ਉਹਦਾ ਨਿਕਲਿਆ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੀ ਰਾਮਕੋਟ ਇੱਕ ਪਿੰਡ ਹੈ ਛੋਟਾ ਜਿਹਾ, ਤਾਂ ਉੱਥੋਂ ਦਾ ਰਹਿਣ ਵਾਲਾ ਸੀ। ਪਰ ਉਹਨਾਂ ਦੇ ਘਰੇ ਟ੍ਰੈਜਡੀ ਹੋ ਗਈ, ਉਹਨਾਂ ਦਾ ਕੋਈ ਜੀ ਚੱਲ ਵਸਿਆ, ਜਿਹਦੇ ਕਰਕੇ ਹਾਂਜੀ ਸਰ, ਜਿਹਦੇ ਕਰਕੇ ਮਤਲਬ ਕਿ ਉਹਨਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਪਰ ਜਦੋਂ ਖਬਰਾਂ ਚੱਲੀਆਂ, ਕਿਉਂਕਿ ਪਿਛਲੇ 2-3 ਦਿਨਾਂ ਤੋਂ ਜਿਹੜਾ ਟਿਕਟ ਵਿਕਰੇਤਾ ਸੀ ਉਹ ਤੇ ਕਹਿੰਦਾ ਵੀ ਮੈਨੂੰ ਤੇ ਮਾਹੌਲ ਪੈਂਦੇ ਸੀ ਕਿ ਮੇਰਾ ਕੋਈ ਬੰਦਾ ਲੱਭੇ, ਗਾਹਕ ਲੱਭੇ ਤੇ ਕੋਈ ਸਾਨੂੰ ਵੀ ਫਾਇਦਾ ਹੋਵੇ, ਕੋਈ ਚਾਰ ਛਿਲੜਾਂ ਦਾ ਹੁੰਦਾ ਹੀ ਆ ਨਾ। ਸੋ ਇਸ ਕਰਕੇ ਉਹ ਕਹਿੰਦਾ ਵੀ ਮੇਰਾ ਤੇ ਬਲੱਡ ਘਟਿਆ ਪਿਆ ਸੀਗਾ ਕਿ ਏਡੀ ਮਾੜੀ ਕਿਸਮਤ, ਲਾਟਰੀ ਨਿਕਲੀ ਹੈ ਇੱਥੇ ਤੇ ਹੁਣ ਬੰਦਾ ਲਾਪਤਾ ਹੋ ਗਿਆ। ਵੈਸੇ ਹਜ਼ੂਰ ਕਈ ਥਾਈਂ ਏਦਾਂ ਹੋਇਆ। ਇੱਥੇ ਇੱਕ ਆ ਜਿਹੜੀ ਹੁੰਦੀ ਆ ਬਿਟਕੋਇਨ ਕਿ ਕੀ ਇਹਨੂੰ ਬਿਟਕੋਇਨ, ਇਹਦਾ ਇੱਕ ਕੋਈ ਬਹੁਤ ਵੱਡਾ ਉਹਦੇ ਕੋਲ ਸੀ, ਉਹਨੇ ਕਾਫੀ ਇਕੱਠਾ ਕਰ ਲਿਆ। ਇਹ ਜੋ ਹੁੰਦੀ ਹੈ ਡਿਜੀਟਲ ਕਰੰਸੀ, ਤੇ ਉਹ ਪਾਸਵਰਡ ਭੁੱਲ ਗਿਆ। ਕ੍ਰਿਪਟੋ ਕਰੰਸੀ ਜਿਹਨੂੰ ਅੱਗ ਲਾਣੀ ਨੂੰ ਕੀ ਕਹਿੰਦੇ ਆ, ਸਾਨੂੰ ਤੇ ਪਤਾ ਨਹੀਂ ਇਹਦਾ। ਤੇ ਉਹਦਾ ਪਾਸਵਰਡ ਭੁੱਲ ਗਿਆ। ਉਹ ਤੇ ਕੰਧਾਂ 'ਚ ਵੱਜਦਾ ਫਿਰਦਾ ਸੀ, ਕਮਲਾ ਹੋਇਆ ਫਿਰਦਾ ਸੀਗਾ। ਬਾਹਰਲੇ ਕਿਸੇ ਮੁਲਕ ਦੀ ਗੱਲ ਆ। ਤਾਂ ਇਸ ਕਰਕੇ ਇਹ ਕਈ ਵਾਰ ਹੋ ਜਾਂਦਾ, ਬਹੁਤ ਥਾਈਂ ਇਸ ਤਰ੍ਹਾਂ ਹੋਇਆ। ਤੇ ਗੱਲ ਇਹ ਆ ਕਿ ਇਹ ਅਖੀਰ ਦੇ ਵਿੱਚ ਜਦੋਂ ਇਹਨਾਂ ਤੱਕ ਖਬਰ ਪਹੁੰਚੀ, ਫਿਰ ਇਹਨਾਂ ਨੇ ਆ ਕੇ
ਤੇ ਜਦੋਂ ਵੇਖਿਆ ਤੇ ਟਿਕਟ ਦਾ ਨੰਬਰ ਇਹਨਾਂ ਦਾ ਸੀ। ਚਲੋ ਵਧੀਆ ਗੱਲ ਹੈ, 2.5 ਕਰੋੜ ਰੁਪਈਆ ਜਿਹੜਾ ਉਹ ਇਸ ਸਧਾਰਨ ਬੰਦੇ ਦੇ ਕੋਲ ਚਲੇ ਗਿਆ, ਜਿਸ ਨੇ ਜੀ ਟਿਕਟ ਖਰੀਦੀ ਸੀ। ਹੱਕਦਾਰ ਨੂੰ ਪੈਸਾ ਮਿਲ ਗਿਆ। ਚਲੋ ਜੀ ਹੁਣ ਜਿਵੇਂ ਲਾਟਰੀ ਵਾਲੇ ਕਹਿੰਦੇ ਹੁੰਦੇ, ਚੱਲੇਗੀ ਕਾਰ ਵਿੱਚ ਬਾਜ਼ਾਰ ਤੇ ਬੈਠਾ ਵਿੱਚ ਨੰਬਰਦਾਰ, ਬਸ ਉਹ ਹੁਣ ਨਜ਼ਾਰੇ ਆਈ ਜਾਣਗੇ, ਨਜ਼ਾਰੇ ਚ ਆਈ ਜਾਣਗੇ। ਜੀ ਇਹ ਤਾਂ ਹੈ। ਚਲੋ ਟ੍ਰੈਜੇਡੀ ਹੋਈ ਘਰ ਦੇ ਵਿੱਚ, ਪਰ ਉਸ ਤੋਂ ਬਾਅਦ ਜਿੱਦਾਂ ਵੀ ਹੈ ਸਹੀ ਹੱਕਦਾਰ ਤੱਕ ਪੈਸੇ ਪਹੁੰਚੇ ਨੇ। ਆਪਾਂ ਅੱਗੇ ਚੱਲੀਏ। ਕਰਨਾਟਕ ਦੇ ਵਿੱਚ ਇਸ ਸਮੇਂ ਪੂਰਾ ਮਾਹੌਲ ਭਖਿਆ ਹੋਇਆ ਹੈ। ਵੱਡੇ ਵੱਡੇ ਸਿਆਸਤਦਾਨ ਜਿਹੜੇ ਰਾਸ਼ਟਰੀ ਪੱਧਰ ਤੇ ਬੜੀ ਪੈਠ ਰੱਖਦੇ ਨੇ, ਉਧਰ ਨੂੰ ਤੁਰੇ ਫਿਰਦੇ ਨੇ। ਤੇ ਕਰਨਾਟਕ ਦੇ ਵਿੱਚ ਪ੍ਰਧਾਨ ਮੰਤਰੀ ਨੇ ਬਜਰੰਗਬਲੀ ਦੇ ਨਾਅਰੇ ਲਵਾਏ ਨੇ ਜੀ। ਐਤਕੀ ਫਿਰ ਧਾਰਮਿਕ ਰੰਗਤ ਤੇ ਚੱਲੂ ਕੰਮ। ਦੇਖੋ, ਇਹ ਭਾਜਪਾ ਦੀ ਜਿਹੜੀ ਰਾਜਨੀਤੀ ਹੈ ਉਹਦੇ ਚ ਜੋ ਸਾਰੇ ਫਿਰਕੂ ਪ੍ਰਸਤੀ ਹੈ, ਇਹ ਪੋਲਰਾਈਜੇਸ਼ਨ ਹੈ, ਇਹ ਤਾਂ ਇਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿਆਸਤ ਦਾ ਕੋਰ ਪਿੱਲਰ ਹੈ। ਜੀ ਇਹਦੇ ਬਗੈਰ ਇਹਨਾਂ ਦੀ ਰਾਜਨੀਤੀ ਨਹੀਂ ਹੈਗੀ। ਅੱਛਾ, ਹੁਣ ਗੱਲ ਕੀ ਹੁੰਦੀ ਹੈ ਕਿ ਕਈ ਟੀਮਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਗੋਲ ਉਦੋਂ ਕਰਦੀਆਂ ਨੇ ਜਦੋਂ ਗੋਲ ਬਣਾ ਕੇ ਦਿੱਤਾ ਜਾਂਦਾ, ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਉਹਨਾਂ ਟੀਮਾਂ ਚੋਂ ਹੀ ਹੈ ਕਿ ਜਦੋਂ ਇਹਨਾਂ ਨੂੰ ਮੌਕਾ ਦੂਜੀ ਵਿਰੋਧੀ ਟੀਮ ਬਣਾ ਕੇ ਦਿੰਦੀ ਹੈ, ਉਦੋਂ ਫਿਰ ਇਹ ਗੋਲ ਫੱਟਾ ਖੜਕਾਉਂਦੇ ਨੇ। ਉਦੋਂ ਜੀ ਇਹਨਾਂ ਦੀ ਖਾਸੀਅਤ ਆ। ਤਾਂ ਕਾਂਗਰਸ ਨੇ ਕੱਲ ਆਪਣਾ ਜਿਹੜਾ ਇਹਨਾਂ ਨੇ ਮੈਨੀਫੈਸਟੋ ਕਹਿ ਲਓ ਜਾਂ ਘੋਸ਼ਣਾ ਪੱਤਰ ਕਹਿ ਲਓ, ਉਹ ਖੋਲਿਆ। ਉਹਦੇ ਚ ਇਹਨਾਂ ਨੇ ਇੱਕ ਹੋਰ ਜਥੇਬੰਦੀ ਹੈਗੀ ਸ਼ਾਇਦ IPF ਤੇ ਇੱਕ ਬਜਰੰਗ ਦਲ, ਇਹਨਾਂ ਦਾ ਵੀ ਵਾਅਦਾ ਕਰ ਲਿਆ ਕਿ ਇਹਨਾਂ ਨੂੰ ਅਸੀਂ ਪਾਬੰਦ ਕਰਾਂਗੇ। ਜਦ ਕਿ ਏਡੇ ਬੇਵਕੂਫ ਨੇ ਕਾਂਗਰਸੀ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਪਤਾ ਨਹੀਂ ਕੌਣ ਇਹਨਾਂ ਨੂੰ ਚਲਾਉਂਦਾ ਆ, ਕਿ ਉਹ ਜਿਹੜੀ ਜਥੇਬੰਦੀ ਬੈਨ ਕਰਨ ਦੀ ਗੱਲ ਕਹਿ ਰਹੇ ਨੇ ਦੂਜੇ ਦੀ, ਉਹ ਜਥੇਬੰਦੀ ਤੇ ਆਲਰੇਡੀ ਬੈਨ ਆ, ਉਹਨੂੰ ਦੁਬਾਰਾ ਬੈਨ ਕਰਨਾ। ਇਹਨਾਂ ਨੇ ਬਜਰੰਗ ਦਲ ਦਾ ਨਾਮ ਲੈ ਲਿਆ। ਹੁਣ ਬਜਰੰਗ ਦਲ ਆਪਾਂ ਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਉਹ ਕੰਮ ਕਰਦੇ ਨੇ, ਕੱਟੜਵਾਦੀ ਹੁੰਦੇ ਆ ਉਹ। ਤਾਂ ਜਦੋਂ ਇਹ ਗੱਲ ਇਹਨਾਂ ਨੇ ਕਹੀ, ਇਹਨਾਂ ਨੇ ਕੱਲ ਹੀ ਐਲਾਨ ਕਰ ਦਿੱਤਾ, ਬਿਆਨ ਦੇ ਦਿੱਤਾ ਸੀਗਾ ਕਿ ਭਾਈ ਹੁਣ ਇਸੇ ਮੁੱਦੇ ਤੇ ਕੰਮ ਚੱਲੂਗਾ, ਕਿਉਂਕਿ ਭਾਜਪਾ ਉੱਥੇ ਫਸੀ ਖਲੋਤੀ ਸੀ, ਮੌਕਾ ਜਿਹਾ ਬਣ ਗਿਆ ਇੱਕ। ਇਹਨਾਂ ਨੇ ਜਿਹੜਾ ਕਾਂਗਰਸੀਆਂ ਦਾ ਲਾਣਾ ਹੈ, ਇਹ ਵੀ ਤੁਸ਼ਟੀਕਰਨ, ਇਹਨਾਂ ਤੇ ਤੁਸ਼ਟੀਕਰਨ ਦਾ ਦੋਸ਼ ਲੱਗਦਾ ਹੈ। ਤੇ ਇਹ ਜਿਹੜੇ ਦੂਜੇ ਆ, ਇਹ ਖੁੱਲ ਕੇ ਖੇਡਦੇ ਆ ਫਿਰਕੂ ਪ੍ਰਸਤੀ ਵਾਲੇ ਲਿਹਾਜ਼ ਨਾਲ। ਦੋਵੇਂ ਧਿਰਾਂ ਇੱਕੋ ਜਿਹੀਆਂ ਹੋ ਜੂ। ਹੁਣੇ ਨਵੇੜਾ ਹੁਣੇ ਨਹੀਂ ਹੋ ਜਾਊਗਾ, 12-13 ਤਰੀਕ ਨੂੰ ਹੋ ਜਾਏਗਾ। ਸੋ ਅੱਜ ਪ੍ਰਧਾਨ ਮੰਤਰੀ ਨੇ ਜੈ ਬਜਰੰਗਬਲੀ ਦੇ ਨਾਅਰੇ ਲਵਾਏ ਆ। ਤੇ ਗੱਲ ਇਹ ਆ ਕਿ ਉਹਨਾਂ ਨੇ ਕੱਲ ਹੀ ਕਹਿ ਦਿੱਤਾ ਸੀਗਾ ਕਿ ਇਹ ਬਜਰੰਗਬਲੀ ਦਾ ਨਾਂ ਲੈਣ ਵਾਲਿਆਂ ਨੂੰ ਵੀ ਚੁੱਪ ਕਰਾਉਣਾ ਚਾਹੁੰਦੇ ਆ। ਆ ਮੁੱਦਾ ਬਣ ਗਿਆ। ਇਹ ਇਹਨਾਂ ਦੀ ਖਾਸੀਅਤ ਹੈ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਆ, ਫਿਰ ਉਸ ਗੱਲ ਨੂੰ ਬਹੁਤ ਜ਼ਿਆਦਾ ਉਛਾਲਦੇ ਆ। ਉਹਦੇ ਨਾਲ ਕੀ ਹੁੰਦਾ ਕਿ ਇੱਕ ਕਤਾਰਬੰਦੀ ਹੁੰਦੀ ਹੈ। ਜਦੋਂ ਕਤਾਰਬੰਦੀ ਹੁੰਦੀ ਹੈ ਜਾਂ ਗੋਲਬੰਦੀ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਫਾਇਦਾ ਹਮੇਸ਼ਾ ਇਹਨਾਂ ਨੂੰ ਹੁੰਦਾ ਹੈ। ਸੋ ਇਸ ਕਰਕੇ ਕਾਂਗਰਸ ਨੇ ਕੱਲ ਜਿਹੜਾ ਇਹ ਐਲਾਨੀਆ ਕਿਹਾ, ਉਹਨਾਂ ਨੂੰ ਸਵਾਲ ਕੀਤਾ ਜਾਣਾ ਚਾਹੀਦਾ ਹੈ ਕਿ ਬਈ ਤੁਹਾਡੀ ਸਰਕਾਰ ਹਿਮਾਚਲ 'ਚ ਆ, ਰਾਜਸਥਾਨ 'ਚ ਆ, ਤੇ ਫਿਰ ਦੂਜੇ ਪਾਸੇ ਛੱਤੀਸਗੜ੍ਹ ਦੇ ਵਿੱਚ ਆ, ਕਰਕੇ ਵਿਖਾਓ ਉੱਥੇ ਬੈਨ। RSS ਨੂੰ ਜਾਂ ਬਜਰੰਗ ਦਲ ਨੂੰ ਅਸੀਂ ਮੰਨੀਏ, ਫਿਰ ਤੁਹਾਨੂੰ ਕਰਕੇ ਦਿਖਾ ਦਿਓ, ਕਰਕੇ ਦਿਖਾਓ ਨਾ, ਇੰਨੇ ਜੋਗੇ ਹੈਗੇ ਹੋ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਜਿਹੜੀ ਇਹ ਤੁਸ਼ਟੀਕਰਨ ਵਾਲੀ ਰਾਜਨੀਤੀ ਹੈ, ਕਾਂਗਰਸ ਵੀ ਕਰਦੀ ਰਹੀ ਹੈ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਬਰੋਬਰ ਇਹਨਾਂ ਦੇ ਕੋਲ ਫਿਰਕੂ ਕਾਰਡ ਆ। ਦੋਨੇ ਤਰ੍ਹਾਂ ਇੱਕੋ ਜਿਹੀਆਂ ਤੇ ਇੱਕੋ ਅੰਦਾਜ਼ ਦੇ ਵਿੱਚ ਖੇਡ ਰਹੀਆਂ ਤੁਹਾਡੇ ਸਾਹਮਣੇ। ਇੱਕ ਕੋਲ ਹਾਰਡ ਕੋਰ ਹਿੰਦੂਤਵ ਹੈ, ਇੱਕ ਕੋਲ ਸੌਫਟ ਹਿੰਦੂਤਵ ਹੈ। ਉਹ ਕਿਸੇ ਮੌਕੇ ਤੇ ਉਹ ਵੀ ਚੱਲ ਜਾਂਦੀ ਹੈ, ਕਿਸੇ ਮੌਕੇ ਤੇ ਉਹ ਚੱਲ ਜਾਂਦੀ। ਜੀ ਹਾਂ, ਸਿਆਸਤ ਦੇ ਵਿੱਚ ਕੰਮ ਹੀ ਇਹ ਚੱਲਦਾ। ਅਗਲਿਆਂ ਨੇ ਛੋਟੀ ਜਿਹੀ ਕੁੰਡੀ ਜਾਂ ਨੁਕਤਾ ਫੜਨਾ ਹੁੰਦਾ ਹੈ, ਉਸ ਨੁਕਤੇ ਦੇ ਆਧਾਰ ਤੇ ਫਿਰ ਅੱਗੇ ਗੱਲ ਚੱਲਦੀ ਰਹਿੰਦੀ ਹੈ। ਤੇ ਉਹੀ ਗੱਲ ਹੈ। ਪਰ ਆਪਾਂ ਅੱਗੇ ਵਧੀਏ। ਵੈਬਕੋਸ ਦੇ ਸਾਬਕਾ CMD ਦੇ ਘਰੋਂ ਦੌਲਤ ਦੇ ਭੰਡਾਰ ਮਿਲੇ ਨੇ ਜੀ। ਹਾਂਜੀ, ਇਹਨਾਂ ਦੇ ਘਰੋਂ ਜਦੋਂ ਵੀ ਮਿਲਦੇ ਆ, ਦੌਲਤ ਦੇ ਭੰਡਾਰ ਹੀ ਮਿਲਦੇ ਆ। ਇਹੋ ਜਿਹੇ ਅੱਗੇ ਵੀ ਇੱਕ ਪਿਓ ਪੁੱਤ ਫੜਿਆ ਸੀਗਾ ਕਰਨਾਟਕ ਦੇ ਵਿੱਚ, ਉਹ ਜੋੜਾ MLC ਦਾ ਮੁੰਡਾ ਸੀਗਾ, ਉਹ ਵੀ ਨੌਕਰ ਸੀਗਾ ਸਰਕਾਰ ਦੇ ਵਿੱਚ, ਤੇ ਉਹਦੇ ਘਰੋਂ ਵੀ ਢੇਰ ਫੜੀਚਾ ਸੀਗਾ। ਇਹਦੇ ਘਰੋਂ ਵੀ ਢੇਰ ਫੜੀਚਾ ਸੀ। ਪਹਿਲਾਂ 19 ਕਰੋੜ ਸੀ, ਹੁਣ ਦੱਸਦੇ 40 ਕਰੋੜ ਹੋ ਗਿਆ। ਦਰਅਸਲ ਕੀ ਹੈ ਕਿ ਜਿਹੜੀ ਇਹ ਹੈਗੀ ਆ ਵਾਟਰ ਐਂਡ ਪਾਵਰ ਕੰਸਲਟੈਂਸੀ, ਇਹ ਸਾਰਾ ਕੁਝ ਜਿਹੜਾ ਹੈ ਇਹਦਾ ਇਹ ਹਿਸਾਬ ਕਿਤਾਬ ਹੁੰਦਾ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਕਰਦੇ ਨੇ ਹਿਸਾਬ ਕਿਤਾਬ। ਤੇ ਇਹ CMD ਰਿਟਾਇਰਡ ਆ, ਸਾਬਕਾ, ਪਰ ਦੱਸਿਆ ਜਾਂਦਾ ਹੈ ਕਿ ਇਸਨੇ ਬਹੁਤ ਕਰਪਸ਼ਨ ਕੀਤੀ।
ਕਰਪਸ਼ਨ ਜੀ ਕਰਕੇ ਇਹ ਸਾਰਾ ਪੈਸਾ ਬਣਾਇਆ। ਇੱਥੋਂ ਤੱਕ ਮੈਨੂੰ ਤਾਂ ਪਤਾ ਲੱਗਿਆ ਕਿ ਇਹਦੀ ਆਪਣੀ ਇੱਕ ਪਾਈਪ ਵਾਲੀ ਕੰਪਨੀ ਸੀਗੀ, ਨਾਲੇ ਬਿਜ਼ਨਸ ਕਰੀ ਜਾਂਦਾ ਸੀਗਾ ਤੇ ਨਾਲੇ ਸਰਕਾਰੀ ਜੌਬ ਕਰੀ ਜਾਂਦਾ ਸੀਗਾ। ਇਹ ਦਰਅਸਲ ਕੀ ਹੈ ਕਿ ਇਹ ਜੋ ਵਾਟਰ ਐਂਡ ਪਾਵਰ ਕੰਸਲਟੈਂਸੀ ਵਗੈਰਾ ਵਗੈਰਾ ਜੋ ਵੀ ਇਹਦਾ ਨਾਮ ਹੈ, ਉਹਦੇ ਚ ਜੇ ਤੁਸੀਂ ਵੇਖੋਗੇ ਇਹ ਬੰਦਾ ਮਤਲਬ ਕਿ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ ਤੇ ਨਾਲ ਕਰਪਸ਼ਨ ਕਰ ਰਿਹਾ ਸੀ, ਨਾਲ ਬਿਜ਼ਨਸ ਕਰ ਰਿਹਾ ਸੀਗਾ। ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ PSU ਹੁੰਦੇ ਆ, ਪਬਲਿਕ ਸੈਕਟਰ ਦੇ ਯੂਨਿਟ ਹੁੰਦੇ ਆ, ਇਹ ਉਸ ਤਰ੍ਹਾਂ ਦਾ ਜੀ ਸਰਕਾਰੀ ਅਦਾਰਾ ਹੈ, ਜਨਤਕ ਜੀ ਸੈਕਟਰ ਦਾ। ਹੁਣ ਨਾ ਖਾਊਂਗਾ ਨਾ ਖਾਣੇ ਦੂੰਗਾ ਵਗੈਰਾ ਵਗੈਰਾ ਗੱਲਾਂ ਵਗੈਰਾ ਵਗੈਰਾ ਜੁਮਲੇ ਛੱਡਣ ਵਾਲੇ, ਉਹ ਹੁਣ ਇਸ ਗੱਲ ਦਾ ਜਵਾਬ ਦੇਣ ਕਿ ਬਈ ਹਾਂ ਠੀਕ ਆ, ਫੜ ਲੈਂਦੇ ਆ ਬੰਦੇ, ਇਹ ਫੜ ਲੈਂਦੇ, ਚਲੋ ਇਹ ਗੱਲ ਇਹਨਾਂ ਦੀ ਖੂਬਸੂਰਤ ਗੱਲ ਆ। ਪਰ ਉਹ ਨਾ ਖਾਊਂਗਾ ਨਾ ਖਾਣੇ ਦੂੰਗਾ ਵਾਲਾ, ਉਹ ਤਾਂ ਜੁਮਲਾ ਝੂਠਾ ਪੈ ਗਿਆ ਨਾ, ਕਿਉਂਕਿ ਇਹ ਖਾਂਦੇ ਵੀ ਆ, ਇਹਦੇ ਵੀ ਸਾਰਾ ਕੁਝ ਕਰਦੇ ਤੁਹਾਡੇ ਸਾਹਮਣੇ ਆ। ਸੋ ਬਹੁਤ ਵੱਡਾ ਦੌਲਤ ਦਾ ਭੰਡਾਰ ਇਹਦੇ ਘਰੋਂ ਫੜਿਆ ਗਿਆ। ਜੀ ਜੀ ਸੋ ਦੌਲਤ ਦੇ ਭੰਡਾਰ ਅਕਸਰ ਫੜੇ ਜਾਂਦੇ ਨੇ, ਪਰ ਕਈ ਵਾਰੀ ਰਿਪੋਰਟਾਂ ਇਦਾਂ ਦੀਆਂ ਆਉਂਦੀਆਂ ਨੇ ਕਿ ਈਡੀ ਵਗੈਰਾ ਵੱਖ-ਵੱਖ ਵਿਭਾਗ ਜਿਹੜੇ ਸਰਕਾਰ ਦੇ ਨੇ ਉਹ ਆਪਣਾ ਕੰਮ ਕਰਦੇ ਨੇ, ਪਰ ਉਹਨਾਂ ਦਾ ਜਿਹੜਾ ਅਲਟੀਮੇਟ ਗੋਲ ਹੁੰਦਾ ਉੱਥੇ ਤੱਕ ਬਹੁਤ ਘੱਟ ਪਹੁੰਚਦੇ ਨੇ ਉਹ। ਇਹ ਵੀ ਇੱਕ ਆਪਣੀ ਤਰਾਸਦੀ ਹੈ ਭਾਰਤ ਦੇ ਵਿੱਚ। ਪਰ ਤੁਸੀਂ ਖਬਰਾਂ ਦੇ ਉੱਪਰ ਮਿੰਟੂ ਜੀ ਚਾਨਣਾ ਪਾਇਆ ਬੜੇ ਚੰਗੇ ਤਰੀਕੇ ਦੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਇਹ ਸੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੇ ਨਾਲ ਮਿੰਟੂ ਗੁਰਸਰੀਆ ਜੀ ਦੇ ਬੜੇ ਚੰਗੇ ਤੇ ਤਰੀਕੇ ਦੇ ਨਾਲ ਖਬਰਾਂ ਦੇ ਉੱਪਰ ਚਾਨਣਾ ਪਾ ਕੇ ਸਾਂਝ ਪਾਈ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਅਤੇ ਭਾਰਤ ਦੇ ਵਿੱਚ ਕੀ ਕੁਝ ਇਸ ਸਮੇਂ ਚੱਲ ਰਿਹਾ ਹੈ। ਗੱਲ ਹਰ ਪੱਖ ਦੀ ਕੀਤੀ ਹੈ। ਸੋ ਤੁਸੀਂ ਵੇਖ ਰਹੇ ਹੋ, ਸੁਣ ਰਹੇ ਹੋ ਪੰਜਾਬੀ ਰੇਡੀਓ USA ਨੂੰ, ਅਤੇ ਇੱਥੇ ਅਸੀਂ ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਉਸ ਤੋਂ ਬਾਅਦ ਮੁੜ ਤੋਂ ਤੁਹਾਡੇ ਨਾਲ ਜੁੜਦੇ ਹਾਂ। ਤਦ ਤੱਕ ਲਈ ਧੰਨਵਾਦ।